ਉਸਤਾਦ ਜੀ ਮਿੱਠਾ ਪਾਂਡਿਆ ਉਹਨੂੰ ਤਾਂ ਤੁਸੀਂ ਕਹਿੰਦੇ ਹੀ ਕੁਛ ਨਹੀਂ ਹੈਗੇ। ਸਾਰਿਆਂ ਦੇ ਉੱਤੇ ਤਾਂ ਡਿੱਗਣ ਡਿਆ ਸੀ ਭਾਣ। ਉਸਤਾਦ ਜੀ ਮੇਰੀ ਗੱਲ ਸੁਣੋ, ਅਬਾਸ ਇਸ ਗੱਲ ਦਾ ਗਵਾਹ ਵਾ। ਮੈਂ ਸੀਟ ਮੰਗੀ ਨਹੀਂ ਭਾਣ ਫੈਸਲੇ ਆਪ ਸੀਟ ਨਹੀਂ ਦਿੱਤੀ। ਆਪ ਹੀ ਲਿੱਤੀ। ਹਾਂਜੀ ਮੈਂ ਚਪੇੜ ਮਾਰਨੀ ਤੇਰੇ ਆਪ ਕਦੋਂ ਮੈਂ ਦਿੱਤੀ ਆ। ਨਹੀਂ ਭਾਈ ਫੈਸਲ ਤੁਸੀਂ ਉੱਠ ਕੇ ਇੱਧਰ ਆਏ ਆ, ਉੱਠ ਕੇ ਇੱਧਰ ਆਏ ਨਹੀਂ ਤੁਸੀਂ ਭਾਣ ਖਵਾਜੇ ਇੱਧਰ ਆਏ। ਮੈਂ ਦਿੱਤੀ ਸੀ ਤੈਨੂੰ। ਇਹ ਉੱਠ ਕੇ ਇੱਧਰ ਆਏ ਤੁਹਾਨੂੰ ਦੱਸਣ, ਤੇ ਉਹਨੇ ਸੀਟ ਮੰਨ ਲਈ। ਕੌਣ ਆਏ? ਆਪ ਹੀ ਆਏ। ਮੈਂ ਤੇ ਬੈਠਾ ਸੀ ਨਾ ਦੂਜੀ ਸੀਟ। ਅੱਛਾ ਕੈਸੀ ਗੱਲ ਆ ਵੀ ਉਹੀ ਵੈਗਣਾ ਵਾਲੀ 25 ਰੁਪਏ ਵਾਲਾ ਸਫ਼ਰ ਕਰਨ ਵਾਲੀ ਇਹਨੇ ਮੇਰੀ ਸੀਟ ਮੱਲ ਲਈ, ਇਹਨੇ ਮੈਨੂੰ ਕੋਣੀ ਮਾਰਤੀ, ਤਬੀਅਤ ਤੇਰੀ ਖਰਾਬ ਹੋਈ ਹੈ ਫੁੱਲ। 5000 ਰੁਪਏ ਦੀ ਮੈਂ ਕੱਲੀ ਤੇਰੀ ਟਿਕਟ ਲਈ। ਅੱਛਾ ਉਸਤਾਦ ਜੀ ਤੁਹਾਡੇ ਟੂਟੀ ਨਾ ਉੱਤੋਂ ਬੰਦ ਨਹੀਂ ਹੁੰਦੀ, ਤੇਰੇ ਅੱਧੀ ਕਲਮ ਕੱਟ ਕੇ ਵਿੱਚ ਦਿੱਤੀ ਹੁੰਦੀ ਤੁਸੀਂ। ਗੁੱਡ ਹੋ ਗਿਆ। ਤੁਸੀਂ ਤੇ ਮਹੱਲੇ ਵਾਲਿਆਂ ਨੂੰ ਪੈਪ ਦਿੱਤਾ ਨਾ। ਹਾਂ ਤੇ ਉੱਥੇ ਜਦੋਂ ਬੱਚੇ ਨੇ ਲਿਖਣਾ ਹੁੰਦਾ ਨਾ ਉਹ ਕਲਮ ਨਹੀਂ ਕੱਟਦਾ, ਥੱਲੇ ਉਹ ਤਖਤੀ ਇੰਜ ਕਰਕੇ ਲਿਖਦਾ। ਉਸਤਾਦ ਜੀ ਬਾਰਿਸ਼ਾਂ 'ਚ ਨਾ ਤੇਰਾ ਨਿੱਕਾ ਭਰਾ ਆਏ ਜੇ ਸੁੱਤਾ ਹੁੰਦਾ ਅੰਗੂਠਾ ਛੱਤ ਦੀ ਮੋਰੀ 'ਚ ਦੇ ਕੇ। ਨਾਲ ਦੇ ਕਮਰੇ ਜੇਸੀ ਲਾਇਆ ਨਾ, ਉਹਦੀ ਹਵਾ ਆਂਦੀ ਤੇ ਉਹ ਅੰਗੂਠਾ ਦੇ ਦੀ। ਬੇਟਾ ਨਾਲ ਦੇ ਘਰ ਵਾਲਿਆਂ ਦਾ ਆਊਟਡੋਰ ਤੁਹਾਡੇ ਕਮਰੇ 'ਚ ਆ ਰਿਹਾ ਤੇ ਤੂੰ ਇਹ ਕਹਿਣਾ ਐਡੀ ਹਾਸੇ ਵਾਲੀ ਗੱਲ ਤੇ ਨਹੀਂ ਹੈ। ਬੰਦ ਕਰ ਲਓ। ਬੜੀ ਹਾਸੇ ਵਾਲੀ ਗੱਲ ਹੈ ਨਾ, ਬੜੀ ਹਾਸੇ ਵਾਲੀ ਗੱਲ ਹੀ ਹੈ ਨਾ। ਇਹਨੂੰ ਲੜੀ ਹੋ ਸਹੀ। ਉਸਤਾਦ ਜੀ ਗੱਲ ਜਿਹੜੀ ਹੈ ਵੇ ਨਾ, ਪੁਆਇੰਟ ਦੀ ਗੱਲ ਹੈ ਕਿ ਵੀ ਅਸੀਂ ਉਧਰ ਪੈਣਾ, ਉਧਰ ਮਿੱਠਾ ਨਾ ਆਵੇ ਬਸ। ਕਿੱਧਰ? ਉਧਰ ਜਿਹੜੇ ਨਾਲ ਮਿੱਠੇ ਦੀ ਜ਼ਿਆਦਤੀ ਆ। ਸਾਰਾ ਸਮਾਨ ਚੁੱਕ ਕੇ ਲਿਆਇਆ ਸਿਰਫ ਇਹ ਆ ਜਿਹੜੇ ਕੁਝ 16-17 ਬੈਗ ਨੇ, ਤੇ ਇੱਥੇ ਲੰਮੇ ਪੈਣ ਨੂੰ ਫੌਰਨ ਸਾਰਿਆਂ ਨੂੰ ਪਹਿਲੋਂ। ਫਰੀਦ ਮੈਨੂੰ ਕੋਈ ਗੱਲ ਦੱਸ, ਜਦੋਂ ਆਏ ਆ ਤੁਰੇ ਆ, ਜਿਸ ਬੱਸ 'ਚ ਮੈਂ ਪਿਆ ਸੀ ਉੱਥੇ ਪਤਾ ਨਹੀਂ ਕਿਹੜਾ ਬਜ਼ੁਰਗ ਨਹੀਂ ਚੜ ਗਏ, ਤੇ ਉਸ ਤੋਂ ਬਾਅਦ ਮੈਂ ਅਦਬ 'ਚ ਹੀ ਰਿਹਾ, ਮੈਂ ਖਲੋਤਾ ਹੀ ਆ। ਯਾਰ ਸਾਡੀ ਹੈਡ ਹੈਗਾ ਕਿ 15 ਮਿੰਟ ਦਾ ਸਫ਼ਰ ਆ, ਤੂੰ ਉਹਨਾਂ ਨੂੰ ਕਹਿ ਕੇ ਭਾਈ ਆਪਣੀ ਸੀਟ ਲਵੋ। ਯਾਰ ਹੁਣ ਤੁਸੀਂ ਆ ਕੇ ਲੰਮੇ ਪੈ ਗਏ ਬਿਲਕੁਲ ਜਿਵੇਂ ਤੁਹਾਨੂੰ ਡਾਂਗਾ ਵੱਜੀਆਂ ਵਾ। ਤੇ ਅਸੀਂ ਆਏ ਵੀ ਤੇ ਵਿਹਲੇ ਆ ਨਾ। ਵਾਲੀ ਗੱਲ ਵਾ ਅਜੇ ਇਹਨਾਂ ਨੇ ਗੱਲ ਕਰਦਾ ਆ। ਉਸਤਾਦ ਜੀ ਮੈਂ ਤੁਹਾਨੂੰ ਦੱਸਦਾ ਵਾਂ, ਸਾਸ ਮਿੱਠਾ ਹੁਣ ਕਹਿਣ ਡਿਆ ਨਾ ਕਿ ਵੀ ਬਜ਼ੁਰਗ ਬੈਠੇ ਨੇ, ਤੂੰ ਉਹਨਾਂ ਨੂੰ ਉਠਾ। ਜਿੰਨੀ ਕੁ ਕਪੈਸਿਟੀ ਹੈ ਉਹਦੇ ਹਿਸਾਬ ਦੇ ਨਾਲ ਤੁਸੀਂ ਕਰੋ, ਐਫਰਟ ਕਰਦੇ ਰਹੋ ਇੱਕ ਦੂਸਰੇ ਦੀ। ਹੁਣ ਮੈਂ ਉਸਤਾਦ ਜੀ ਪਿਛਲੀ ਵਾਰੀ ਨਾ ਕਰਾਚੀੋਂ ਫੈਸਲਾਬਾਦ ਆਣਾ, ਤੇ ਮੈਂ ਸੀਟ ਤੇ ਮੈਂ ਬੈਠਾ ਵਾਂ, ਤੇ ਇੱਕ ਮਾਈ ਵਿਚਾਰੀ ਬਜ਼ੁਰਗ ਔਰਤ ਸੋਟੀ ਫੜੀ ਹੋਈ ਉਹਨੇ ਤੇ ਖਲੋਤੀ ਹੈ, ਕੋਈ ਉਹਨੂੰ ਸੀਟ ਨਹੀਂ ਦੇ ਰਿਹਾ। ਐਡੀ ਖੁਦਗਰਜ਼ੀ ਯਾਰ ਸਾਡੇ ਮੁਲਕ ਦੇ ਵਿੱਚ ਵੱਡਿਆਂ ਦਾ ਖਿਆਲ ਹੀ ਨਹੀਂ ਕਰਦੇ ਕੁਛ ਯਾਰ, ਬੰਦਾ ਇੱਕ ਨੂੰ ਮਾਰ ਦੇਵੇ ਯਾਰ। ਬਿਲਕੁਲ ਉਹ ਵਿਚਾਰੀ ਖਲੋਤੀ ਹੋਈ ਹੈ, ਅੱਧਾ ਘੰਟਾ ਵਿਚਾਰੀ ਉੱਥੇ ਖਲੋਤੀ ਰਹੀ, ਸੀਟ ਨਹੀਂ ਦੇ ਰਿਹਾ, ਕੋਈ ਸੀਟ ਨਹੀਂ ਦੇ ਰਿਹਾ। ਉਸਤਾਦ ਜੀ ਤੂੰ ਉੱਠ ਕੇ ਕਹਿਣਾ ਸੀ ਕਿ ਤੂੰ ਆਪਣੀ ਸੀਟ ਦੇ ਦੇਣੀ ਸੀ। ਉਸਤਾਦ ਜੀ ਕਿਸੇ ਵੀ ਨਹੀਂ ਦਿੱਤੀ ਤੇ ਮੈਂ ਕਿਉਂ ਦਵਾਂ? ਬੰਦੀ ਆ। ਇਹ ਕਿਹੜੀ ਗੱਲ ਹੋਈ ਹੈ? ਨਹੀਂ ਇਹ ਕਿਹੜੀ ਗੱਲ ਸੀ? ਉਸਤਾਦ ਜੀ ਉਹਨੇ ਹੁਣ ਕੀ ਕੀਤਾ, ਉਹ ਵਿਚਾਰੀ ਖਲੋਤੀ ਤੇ ਮੇਰੇ ਕੋਲ ਨਹੀਂ ਰਹਿ ਜਾਂਦਾ। ਮੈਂ ਬੜਾ ਦਰਦ ਦਿਲ ਇਨਸਾਨ। ਨਹੀਂ ਲੱਗ ਵੀ ਰਿਹਾ ਗੱਲ। ਅੱਲਾ ਦੀ ਕਸਮ ਉਸਤਾਦ ਜੀ ਉਹਨੂੰ ਮੈਂ ਆਪਣੀ ਸੀਟ ਤੇ ਬਾਤਾ। ਮੈਂ ਵੇਖਿਆ ਕੋਈ ਵੀ ਨਹੀਂ ਸੀਟ ਦੇ ਰਿਹਾ, ਅਖੀਰ ਮੈਂ ਨਾ ਉਹਨਾਂ ਨੂੰ ਸੀਟ ਤੇ ਬਾਤਾ, ਤੇ ਮੈਂ ਉਹਨਾਂ ਨੂੰ ਪਹਿਲੇ ਪੁੱਛਿਆ। ਇਹਨੇ ਜਾਣਾ ਸੀ ਫੈਸਲਾਬਾਦੋਂ ਕਰਾਚੀ, ਔਰ ਇਹਨਾਂ ਨੂੰ ਬਾਤਾ ਫੈਸਲਾਬਾਦੋਂ। ਇਹਨੇ 15 ਮਿੰਟ ਪੁੱਛਿਆ ਅੰਮਾ ਜੀ ਕਿੱਥੇ ਜਾਣਾ ਵਾ? ਉਹਨੇ ਕਿਹਾ ਮੈਂ ਵੀ ਕਰਾਚੀ। ਕਹਿੰਦਾ ਫਿਰ ਤੁਸੀਂ ਖਲੋ ਜਾਓ। ਨਹੀਂ ਅਗਰ ਤਾਂ 15-20 ਮਿੰਟ ਦਾ ਸਫ਼ਰ ਹੋਵੇ ਤਾਂ ਮੈਂ ਕਰ ਲਵਾਂ। ਉਹਨੇ ਤਾਂ ਕਿਹਾ ਇਹਨੇ ਵੀ ਕਰਾਚੀ ਜਾਣਾ ਤੇ ਮੈਂ ਤਾਂ ਮਰ ਜਾਊਂਗਾ। ਉਸਤਾਦ ਜੀ ਉਹਨੂੰ ਮੈਂ ਪੁੱਛਿਆ, ਕਹਿੰਦਾ ਤੁਸੀਂ ਸਾਡੀਆਂ ਮਾਵਾਂ ਰਗੀਆਂ ਜੇ, ਇੱਥੇ ਖਲੋ ਜਾਓ ਆ ਕੇ। ਉਸਤਾਦ ਜੀ ਮੈਂ ਨਾ ਹੁਣ ਨਾ ਕੀ ਹੋਇਆ ਬੇਟੇ, ਮੈਂ ਉਹਨਾਂ ਨੂੰ ਕਿਹਾ ਮਾਂ ਜੀ ਕਿੱਥੇ ਜਾਣਾ, ਤੇ ਮੈਨੂੰ ਹੁਣ ਉਹਨੇ ਕੀ ਕਿਹਾ, ਕਹਿੰਦੀ ਆ ਅੱਗੇ। ਮੈਂ ਕਿਹਾ ਸ਼ਾਇਦ ਅਗਲੇ ਸਟਾਪ ਤੇ ਜਾਣਾ, ਤੇ ਹੁਣ ਉਹਨੇ ਜਾਣਾ ਸੀ ਜੀ ਸ਼ੋਰਕੋਟ। ਠੀਕ ਹੈ, ਤੇ ਹਜੇ ਕਰਾਚੀੋਂ ਬੈਠਾ ਹੀ ਸੀ, ਹੈਦਰਾਬਾਦ ਦੇ ਕੋਲੋਂ ਮੈਂ ਉਹਨੂੰ ਸੀਟ ਦੇ ਦਿੱਤੀ, ਤੇ ਮੈਂ ਹੁਣ ਖਲੋਤਾ ਹੋਇਆ ਵਾਂ। ਤੇ ਮੈਂ ਕਿਹਾ ਮਾਂ ਜੀ ਤੁਸੀਂ ਟੀਟੀ ਨੂੰ ਕਹੋ ਉਹ ਤੁਹਾਨੂੰ ਸੀਟ ਦਿੰਦਾ। ਕਹਿੰਦੀ ਨਹੀਂ ਪੁੱਤਰ ਮੈਂ ਇੱਥੇ ਠੀਕ ਆ। ਮੈਂ ਠੀਕ ਆ। ਮੈਂ ਨਹੀਂ ਨਾ ਠੀਕ। ਮੈਂ ਹੁਣ ਖਲੋਤਾ ਵਾਂ, ਮੈਂ ਵੇਖਣ ਡਿਆ ਵਾਂ ਯਾਰ। ਟੀਟੀ ਆਇਆ ਤੇ ਮੈਂ ਟੀਟੀ ਨੂੰ ਕਿਹਾ ਯਾਰ ਤੇਰੀ ਬੜੀ ਮਿਹਰਬਾਨੀ ਹੈ ਯਾਰ, ਇਹਨਾਂ ਨੂੰ ਸੀਟ ਦੇ, ਇਹਨਾਂ ਨੇ ਸ਼ੋਰਕੋਟ ਜਾਣਾ ਹੈ। ਕਹਿੰਦਾ ਮੁਲਤਾਨ ਤੱਕ ਸੀਟ ਨਹੀਂ ਹੈ। ਮੈਂ ਉਹਨੂੰ ਕਿਹਾ ਯਾਰ ਫਿਰ ਮੈਂ ਇਹਨਾਂ ਦਾ ਕੀ ਕਰਾਂ? ਕਹਿੰਦਾ ਉਠਾ ਦੋ ਇनको। ਮੈਂ ਕਿਹਾ ਯਾਰ ਤੂੰ ਉਠਾ ਦੇ, ਮੇਰਾ ਤਾਂ ਨਹੀਂ ਹਿੰਮਤ ਕਰਨ ਡਈ। ਉਹਨੇ ਅੰਮਾ ਨੂੰ ਕਿਹਾ, ਕਹਿੰਦਾ ਅੰਮਾ ਜੀ ਤੁਸੀਂ ਕਿੱਥੇ ਜਾਣਾ? ਉਹ ਕਹਿੰਦੀ ਮੈਨੇ ਸ਼ੋਰਕੋਟ ਜਾਣਾ। ਮੈਂ ਕਿਹਾ ਲੈ ਵੀ ਹੁਣ ਕੰਮ ਖਰਾਬ। ਤੇ ਉਹ ਹੁਣ ਉੱਠੇ ਹੀ ਨਾ। ਟੀਟੀ ਕਹਿੰਦਾ ਮੈਂ ਤੁਹਾਨੂੰ ਸੀਟ ਦੇ ਦਿੰਦਾ, ਤੁਸੀਂ ਉੱਠੋ। ਕਹਿੰਦੀ ਨਹੀਂ ਮੈਂ ਇੱਧਰ ਠੀਕ ਹੂੰ, ਇਸਕੋ ਦੇ ਦਿਓ। ਮੈਂ ਹੁਣ ਮੇਰਾ ਸਮਾਨ ਬੈਗ ਬੁੱਕ ਪਿਆ, ਤੇ ਹੁਣ ਮੈਂ ਨਾ ਹੁਣ ਮੇਰੀ ਨਾ ਛਟੀਸ ਬੜੀ ਕੰਮ ਕਰਦੀ ਹੈ। ਤੁਸੀਂ ਕਿਉਂ ਨਹੀਂ ਕਰਦੇ? ਮੈਂ ਉਸਤਾਦ ਜੀ ਇਨਵੈਸਟਮੈਂਟ ਸ਼ੁਰੂ ਕਰਤੀ। ਮਤਲਬ ਕਿ ਜਿਹੜਾ ਆ ਰਿਹਾ ਜੂਸ ਵਾਲਾ, ਤੇ ਮੈਂ ਕਹਿ ਰਿਹਾ ਮਾਂ ਜੀ ਜੂਸ ਪੀਓ ਮਾਂ ਜੀ, ਮੈਂ ਉਹਨੂੰ ਜੂਸ ਪਲਾਈ ਜਾ ਰਿਹਾ। ਇਨਵੈਸਟਮੈਂਟ ਉਸਤਾਦ ਜੀ
ਜੂਸ ਵਾਲਾ ਆਇਆ ਕਹਿੰਦਾ ਮੈਂ ਇਨਵੈਸਟਮੈਂਟ ਸ਼ੁਰੂ ਕਰਤੀ। ਮੈਂ ਹੁਣ ਨਾ ਉਹਨੂੰ ਮੈਂ ਕਿਹਾ ਮਾਂ ਜੀ ਤੁਹਾਡੀ ਮਿਹਰਬਾਨੀ ਜੂਸ ਪੀ ਲਓ, ਮੇਰੀ ਖਾਤਰ ਪੀ ਲਓ। ਉਹਨੂੰ ਮੈਂ ਜੂਸ ਪਿਲਾਤਾ। ਅੱਗੋਂ ਫਿਰ ਉਹ ਆਇਆ ਹੈਗਾ ਇੱਕ ਚੱਲ ਉਹ ਵਾਲਾ ਸਮੋਸਿਆਂ ਵਾਲਾ ਪਕੌੜਿਆਂ ਵਾਲਾ ਜਿਹੜੇ ਆਏ ਤੇ ਮੈਂ ਗੱਲ ਆ ਵੀ ਮੈਂ ਉਸਤਾਦ ਜੀ ਉਤਰੇ ਆਵਾਂ, ਮੈਂ ਪਕੌੜੇ ਸਮੋਸੇ ਉਹਦੇ ਲਈ ਲੈ ਆ ਰਿਹਾ। ਫਿਰ ਉਹਨੂੰ ਮੈਂ ਜੂਸ ਪਿਲਾਇਆ। ਮੈਂ ਕਿਹਾ ਕਦੇ ਤੇ ਬਾਥਰੂਮ ਜਾਊਗੀ ਹੈ ਅੱਲਾ ਦੀ ਕਸਮ। ਉਹਨੂੰ ਖਵਾ ਰਿਹਾ ਕਿ ਬਾਥਰੂਮ ਜਾਵੇ। ਉਹ ਭਾਈ ਮਿੱਠੇ ਮੈਂ 3 ਬੋਤਲਾਂ ਕਿਆ ਤਰੀਕਾ 3 ਬੋਤਲਾਂ ਯਾਰ ਜੈਨੂਨ ਗੱਲ ਵਾ 3 ਬੋਤਲਾਂ 2 ਸਲੰਟੀ ਦੇ ਪੈਕਟ ਨਾਲ ਪਕੌੜੇ ਉਹਨੂੰ ਖਵਾਏ। ਇਹਨੂੰ ਪਿਸ਼ਾਬ ਆਵੇ ਕਿ ਯਾਰ ਮੈਂ ਕਿਹਾ ਯਾਰ ਇਹ ਉੱਠ ਕੇ ਜਾਵੇ ਤੇ ਮੈਂ ਪਿੱਛੋਂ ਆ ਕੇ ਬਵਾ ਕੋਈ ਮਾਮੂ ਨਹੀਂ ਚੱਲ। ਤੇ ਮੈਂ ਹੁਣ ਨਾ ਉਹਦੇ ਕੋਲ ਆ ਕੇ ਨਾ ਮੈਂ ਉਧਰੋਂ ਉਹਨੂੰ ਸਲੰਟੀ ਦਾ ਪੈਕਟ ਵੀ ਖਵਾਇਆ, ਮੈਂ ਚਿਪਸੀ ਉਹ ਜੋ ਵੀ ਮੇਰੇ ਕੋਲ ਹੋ ਸਕੇ ਮੈਂ 400-500 ਲਾਤਾ ਮਿੱਠੇ। ਤੇ ਮੈਂ ਹੁਣ ਇਧਰੋਂ ਇੰਜ ਚੱਕਰ ਕੱਢ ਕੇ ਤੇ ਮੈਂ ਫਿਰ ਵਾਪਸ ਆ ਕੇ ਉੱਥੇ ਹੀ ਖਲੋ ਗਿਆ। ਤੇ ਮੈਂ ਕਿਹਾ ਯਾਰ ਵੈਸੇ ਇੱਕ ਗੱਲ ਆ ਵੀ ਟ੍ਰੇਨਾਂ ਦੇ ਬਾਥਰੂਮ ਬਹੁਤ ਸਾਫ਼ ਆ। ਉਹਦਾ ਮੈਂ ਧਿਆਨ ਪਵਾਉਣਾ ਹੁਣ ਤੇ ਯਾਰ ਕਿਤੇ ਨਹੀਂ ਤੂੰ ਉਹਦੇ ਲਾਗੇ ਖਲੋ ਕੇ ਨਹੀਂ ਪਿੱਛੇ ਖਲੋ ਕੇ ਨਹੀਂ ਮਾਈ। ਅਖੀਰ ਉਸਤਾਦ ਜੀ ਮੈਂ ਖਲੋਤਾ ਨਾ ਹੁਣ ਮੈਨੂੰ ਝੂਟੇ ਆਣ ਡੇ ਨੀਂਦ ਦੇ ਨਾਲ। ਤੇ ਮਾਈ ਫਿਰ ਉੱਠੀ ਹੈ, ਮੇਰੀ ਲੇਜ਼ ਨੇ ਕੰਮ ਦਿਖਾਇਆ, ਜੂਸ ਨੇ ਕੰਮ ਦਿਖਾਇਆ। ਉਹ ਸੋਟੀ ਤੇ ਇੰਜ ਕਰਕੇ ਨਾ ਪਈ ਹੋਈ ਸੀ, ਬੜੀ ਪ੍ਰੈਕਟਿਸ ਸੀ ਉਹਦੀ। ਤੇ ਉਹ ਇੰਜ ਕਰਕੇ ਉੱਠੀ ਤੇ ਮੈਂ ਕਿਹਾ ਆ ਨਾਲ ਬਾਥਰੂਮ ਤੇ ਉਹ ਭਾਈ ਗਈ ਹੈ। ਮੈਂ ਬਹਿ ਕੇ ਸੋ ਗਿਆ। ਤੇ ਮੈਂ ਹੁਣ ਵੇਖਿਆ ਅੰਮਾ ਟੁਰੀ ਆਣ ਡਈ ਉਧਰ ਤੇ ਮੈਂ ਇੰਜ ਕਰਕੇ ਸੋ ਗਿਆ ਤੇ ਉਹ ਇੰਜ ਕਰਕੇ ਲੰਘ ਗਈ ਵਿਚਾਰੀ ਕੋਈ। ਮੇਰੇ ਦਿਲ ਨੇ ਫਿਰ ਉਸਤਾਦ ਜੀ ਨਹੀਂ ਰਹਿ ਹੁੰਦਾ, ਖੁਦਾ ਦੀ ਕਸਮ ਹੈ ਨਹੀਂ ਰਹਿ ਹੁੰਦਾ ਯਾਰ ਕੈਸਾ ਯਾਰ ਸ਼ੁਰੂ ਤੋਂ ਅੰਤ ਤੱਕ ਤੁਹਾਡੇ ਕੋਲ ਰਿਹਾ ਨਹੀਂ ਗਿਆ ਹੁੰਦਾ। ਅੱਛਾ ਮੈਂ ਭਾਈ ਬਹਿ ਗਈ ਮੈਂ ਕਹਿੰਦਾ ਮੈਂ ਕਿਹਾ ਯਾਰ ਕਿੱਡੇ ਖੁਦ ਕਰਤ ਲੋਕ ਕਿੱਡੇ ਖੁਦ ਕਰਤ ਲੋਕ ਨੇ ਇਹਨਾਂ ਦੇ ਕਿ ਸ਼ਰਮ ਹੀ ਆਈ ਨਹੀਂ। ਮਾਂ ਜੀ ਇੱਥੇ ਬੈਠੋ ਤੇ ਮੁੜ ਕੇ ਉੱਤੇ 500 ਲਾ ਰਿਹਾ ਕਿ ਉੱਤੇ ਤੇ ਮੈਂ ਉਹਦੇ ਨਹੀਂ ਉਸਤਾਦ ਮਾਂ ਮੂੰਹ ਨੱਥੀ ਹੋ ਗਈ ਸਾਰੀ। 200 ਰੁਪਈਆ ਮੈਂ ਉਹਨੂੰ ਹੁਣਾ ਦਿੱਤਾ ਹੈ। ਮੈਂ ਕਿਹਾ ਅੱਲਾ ਕਿਸੇ ਨੂੰ ਦੇ ਕੇ ਸੀਟ ਸੂਟ ਲੈ ਲਓ ਮਾਂ ਜੀ। ਨਾ 200 ਦੀ ਸੀਟ ਕਿਹੜੀ ਉਹ ਯਾਰ ਉਹਨੇ ਟਿਕਟ ਉਹਦੇ ਕੋਲ ਹੈ ਸੀਗੀ, ਅੰਮਾ ਕੋਲ ਟਿਕਟ ਹੈ ਸੀਗੀ। ਉਸਤਾਦ ਜੀ ਜਦੋਂ ਚੀਚੋ ਕੀ ਮਿਲੀਆਂ ਲੋਰੋ ਆਂਡੇ ਤੇ ਲੇਟ ਤੇ ਟਿਕਟ ਨਹੀਂ ਲਈ, ਚੜਨ ਦੀ ਕੀਤੀ ਸਾਰਿਆਂ ਨੇ ਠੀਕ ਹੈ। ਤੇ ਉਹ ਲੜਾ ਇੱਕ ਕਰੈਕਟਰ ਵਿਚਾਰਾ ਬਿਸਤ ਹੋਣ ਡਿਆ ਮਿੱਠੇ, ਉਹਦੇ ਕੋਲ ਟਿਕਟ ਨਹੀਂ ਸੀ ਆਇਆ ਤੇ ਟੀਟੀ ਵੀ ਬਿਸਤ ਕਰਨ ਡਿਆ, ਹਜ਼ਾਰ ਨਹੀਂ ਆਉਂਦੀ ਉਹਨੂੰ ਮਾਰਨ ਡਿਆ ਪੁਲਿਸ ਵਾਲਾ। ਤੈਨੂੰ ਪਤਾ ਮੇਰੇ ਕੋਲ ਰਹਿ ਨਹੀਂ ਹੁੰਦਾ ਮਿੱਠੇ, ਜ਼ਿਆਦਤੀ ਤੇ ਮੈਂ ਬਰਦਾਸ਼ਤ ਕੀਤੀ ਨਹੀਂ ਕਦੇ। ਮੈਂ ਕਿਹਾ ਕੀ ਹੋਇਆ ਕਹਿੰਦੇ ਜੀ ਇਹਨੇ ਟਿਕਟ ਨਹੀਂ ਲਈ। ਤੇ ਮੇਰੇ ਕੋਲ ਉਸਤਾਦ ਜੀ 400-500 ਰੁਪਏ ਆਇਆ ਸੀ। ਮੈਂ ਕਿਹਾ ਯਾਰ ਮੈਂ ਟਿਕਟ ਬਾਕੀ ਖਰਚ ਲਏ। ਮੈਂ ਕਿਹਾ ਕਿਉਂ ਮਾਰਨ ਡੇ ਹੋ ਇਹਨੂੰ ਯਾਰ? ਕਹਿੰਦੇ ਯਾਰ ਇਹਨੇ ਟਿਕਟ ਨਹੀਂ ਲਈ। ਮੈਂ ਕਿਹਾ ਤੁਰ ਫਿਟੇ ਮੂੰਹ ਯਾਰ। ਮੈਂ ਕਿਹਾ ਇੰਨੇ ਰੀਜ਼ਨੇਬਲ ਲੋਕ ਬੈਠੇ ਹੋ ਤੁਸੀਂ, 10-10 ਰੁਪਏ 50-50 ਰੁਪਏ ਬਹੁਤ ਇੱਕ ਬੰਦਾ ਟਿਕਟ ਲੈ ਸਕਦਾ। ਕਿੰਨੇ ਦੀ ਟਿਕਟ ਹੈ? ਉਹਨੇ ਕਿਹਾ ਜੀ 400 ਤੇ ਕੁਛ ਰੁਪਏ ਦੀ ਜੁਰਮਾਨਾ ਜ਼ਰੂਰ ਨਾ ਪਾ ਕੇ। ਮੈਂ ਕਿਹਾ ਯਾਰ ਅੱਲਾ ਇੱਜ਼ਤ ਰੱਖੀ, ਮੈਂ ਬਟਵੇ 'ਚ ਮਾਰਿਆ ਤੇ 480 ਰੁਪਏ ਸੀ ਮੇਰੇ ਕੋਲ। ਮੈਂ ਕਿਹਾ ਲਓ ਜੀ ਟਿਕਟ ਦਿਓ ਇਹਨੂੰ ਟਿਕਟ ਦੇ ਦਿੱਤੀ। ਬਹੁਤ ਛੇ ਹੁਣ ਮੇਰੇ ਕੋਲ ਟਿਕਟ ਹੀ ਨਹੀਂ ਹੈ। ਉਹਨੂੰ ਲੈਤੀ ਆਪਣੇ ਕੋਲ ਮੈਂ ਤਾਂ ਚੜਨ ਨਹੀਂ ਕੀਤੀ ਨਾ। ਮੈਨੂੰ ਕਹਿੰਦਾ ਟੀਟੀ ਆ ਕਹਿੰਦਾ ਟਿਕਟ, ਤੇ ਮੈਂ ਹੁਣ ਕੌਨਫੀਡੈਂਸ ਦੇ ਨਾਲ ਕਹਿੰਦਾ ਟਿਕਟ। ਮੈਂ ਕਿਹਾ ਅੱਛਾ ਜੀ ਇੱਧਰ ਵੇਖਣ ਡਿਆ ਮੈਂ ਕਿਹਾ ਯਾਰ 1 ਸੈਕਿੰਡ ਸਾਈਡ ਕਿਉਂ ਨਾ ਦੁਨੀਆ। ਮੈਂ ਕਿਹਾ ਯਾਰ ਇੱਥੇ ਕਿਤੇ ਡਿੱਗੀ ਫੁੱਲਾ ਪਾਲੀ ਸ਼ੁਰੂ ਕਰ। ਕਹਿੰਦਾ ਟਿਕਟ ਦਿਖਾਓ। ਮੈਂ ਕਿਹਾ ਯਾਰ ਇੱਕ ਮਿੰਟ ਮੈਂ ਟਿਕਟ ਲਈ ਹੈ, ਲੇਕਿਨ ਉਹ ਹੁਣ ਇੱਕ ਕਰੈਕਟਰ ਉਧਰੋਂ ਬੰਦਾ ਕਹਿੰਦਾ ਯਾਰ ਜਦੋਂ ਤੂੰ ਉੱਥੇ ਪਰਸ ਕੱਢਿਆ ਸੀ ਨਾ ਉਦੋਂ ਕੋਈ ਸ਼ਾਇਦ ਤੇਰੀ ਡਿੱਗੀ ਸੀ। ਮੈਂ ਕਿਹਾ ਲਓ ਜੀ ਫਿਰ ਟਿਕਟ ਹੀ ਗਈ। ਹੁਣ ਟੀਡੀ ਬਣੇ ਨਾ ਕਹਿੰਦਾ ਜੀ ਮੈਨੂੰ ਟਿਕਟ ਤੇ। ਮੈਂ ਕਿਹਾ ਯਾਰ ਤੇਰਾ ਦਿਮਾਗ ਠੀਕ। ਇੱਕ ਕਰੈਕਟਰ ਉਹ ਬੋਲ ਪਿਆ ਕਹਿੰਦਾ ਯਾਰ 1 ਸੈਕਿੰਡ ਤੂੰ ਬੰਦਾ ਖਵੰਦਾ ਵੇਖ ਲਿਆ ਕਰੋ, ਜਿਹੜਾ ਬੰਦਾ ਅਗਲੇ ਬੰਦੇ ਦੀ ਟਿਕਟ ਲੈ ਸਕਦਾ ਉਹ ਆਪਣੀ ਨਹੀਂ ਲੈ ਸਕਦਾ। ਯਾਰ ਮੈਂ ਬੜਾ ਸੇਫਟੀ ਨਾਲ ਸਫ਼ਰ ਕੀਤਾ ਪ੍ਰੋਟੋਕੋਲ ਦੇ ਨਾਲ। ਤੇ ਹੁਣ ਹਰ ਪਾਸੇ ਇਹੀ ਐਡਵਾਈਸ ਹੋ ਰਹੀ ਹੈ ਕਿ ਯਾਰ ਇੱਕ ਦੂਸਰੇ ਦਾ ਸਾਥ ਕਰਨਾ ਚਾਹੀਦਾ। ਉਹੀ ਤਾਂ ਮੈਂ ਸਮਝਾਉਣੇ ਆ। ਨਹੀਂ ਭਾਣ ਅਸੀਂ ਵੀ ਉਹਨੂੰ ਸਮਝਾਇਆ ਵਾ ਕਿ ਤੂੰ ਸਮਾਨ ਹੀ ਚੁੱਕਿਆ ਆ ਜਾ ਕੇ। ਅਸੀਂ ਵੀ ਤਾਂ ਭਾਣ ਬੈਠੇ ਆਏ ਆ, ਅਸੀਂ ਨਹੀਂ ਕੋਈ ਗੱਲ ਕੀਤੀ ਹੈ ਕਿ ਆਣ ਕੇ ਲੰਮੇ ਪੈ ਗਏ। ਮੈਂ ਮਾਸ਼ਾਅੱਲਾ ਉਸਤਾਦ ਜੀ ਬਚਪਨ ਤੋਂ ਲੈ ਕੇ ਹੁਣ ਤੱਕ ਨਾ
2 ਰੁਪਏ ਮੈਨੂੰ ਮਿਲਦੇ ਸੀ ਤੇ ਮੈਨੂੰ ਇਹ ਦਿੱਤੇ ਜਾਂਦੇ ਸੀਗੇ ਕਿ 1 ਰੁਪਈਆ ਖਰਚਾ ਹੁੰਦਾ ਸੀ ਨਾ ਮੇਰਾ, ਤੇ ਮੈਨੂੰ ਅੱਬੂ 2 ਰੁਪਏ ਦਿੰਦੇ ਹੁੰਦੇ ਸੀਗੇ, ਪੁੱਤਰ 1 ਰੁਪਇਆ ਤੂੰ ਆਪਣੇ ਤੇ ਖਰਚ ਕਰਨਾ, 1 ਰੁਪਇਆ ਕਿਸੇ ਯਾਰ ਸੋਜਣ ਤੇ ਕਰਦੀ, ਠੀਕ ਹੈ ਨਾ। ਘਰੋਂ ਹੀ ਮਾਸ਼ਾਅੱਲਾ ਇਸ ਤਰ੍ਹਾਂ ਦਾ ਵੀ ਕਿ ਸਫ਼ਰ ਵੀ ਕਰਨਾ ਹੈ ਤੇ 2 ਸੀਟਾਂ ਲੈ ਕੇ ਕਰੋ, ਇੱਕ ਆਪਣੇ ਲਈ, ਇੱਕ ਤਾਂ ਤੁਸੀਂ ਬੈਗ ਰੱਖ ਲਓ ਜਾਂ ਲੱਤਾਂ ਰੱਖ ਲਓ। ਮੈਂ ਕਿਹਾ ਸੀ ਭਾਈ ਦੀ ਗੱਲ ਤੇ ਯਕੀਨ ਮੈਂ ਕਿਹਾ ਸੀ ਕਹੂਗਾ ਇੱਕ ਆਪਣੇ ਲਈ, ਇੱਕ ਕਿਸੇ ਗਰੀਬ ਵਾਸਤੇ ਲੈ, ਤੇ ਇੱਕ ਤੇ ਉਹਦੇ ਮਾਈ ਨਹੀਂ ਵੇਖੀ ਠਾਈ ਕੈਸੀ